अस्सलामुअलैकुम की हाल चाल है ਤੁਹਾਡਾ ठीक ठाक हो ਤੁਸੀਂ ਸਾਰੇ कैसी तबीयत है ਤੁਹਾਡੀ ਸਾਰਿਆਂ ਦੀ ਅੱਲਾ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ ਵਸਦੇ ਰਹੋ ਲੋ ਜੀ ਆ ਗਏ ਆ ਨਾਇਬ ਜ਼ਮਾਨਿਆਂ ਦੇ ਨਾਲ ਆਪਣੀ ਪੁਰਾਣੀਆਂ ਯਾਦਾਂ ਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇਹ ਪੁਰਾਣੀਆਂ ਗੱਲਾਂ ਸੁਣਨਾ ਚਾਹੁੰਦੇ ਨੇ ਲੇਕਿਨ ਬਹੁਤ ਸਾਰੇ ਐਸੇ ਲੋਕ ਨੇ ਕਹਿੰਦੇ ਨੇ ਦਫਾ ਮਿੱਟੀ ਪਾਓ ਇਹ ਕੀ ਗੱਲਾਂ ਲੈ ਕੇ ਬਹਿ ਜਾਂਦੀ ਹੈ ਬਹਰਹਾਲ ਆਪਣੀ ਆਪਣੀ ਚੁਆਇਸ ਹੈ ਪਰ ਸਾਡੇ ਜ਼ਮਾਨੇ ਨੇ ਅਸੀਂ ਤੇ ਉਹਨਾਂ ਦਾ ਜ਼ਿਕਰ ਕਰਨਾ ਹੀ ਕਰਨਾ ਵਾ ਤੇ ਅੱਜ ਆ ਜਾਣੇ ਆ ਅੱਜ ਹੇਅਰ ਕੱਟ ਦੇ ਹਵਾਲੇ ਦੇ ਨਾਲ ਗੱਲ ਕਰ ਲੈਂਦੇ ਆ ਕਿ ਜਿਹੜਾ ਹੇਅਰ ਕੱਟ ਉਸ ਜ਼ਮਾਨੇ 'ਚ ਹੁੰਦਾ ਸੀ ਉਸ ਦੇ ਹਵਾਲੇ ਨਾਲ ਥੋੜ੍ਹੀ ਜਿਹੀ ਅਸੀਂ ਗੱਪਸ਼ਪ ਲਾ ਲੈਂਦੇ ਹਾਂ ਐਵੇਂ ਬਈ ਗੱਪਾਂ ਹੀ ਮਾਰਨੀਆਂ ਨੇ ਹੋਰ ਅਸੀਂ ਕੀ ਕਰਨਾ ਤੇ ਅੱਜ ਜਿਸ ਤਰ੍ਹਾਂ ਹੇਅਰ ਕੱਟ ਦੇ ਮੈਂ ਦੇਖਦੀ ਹਾਂ ਕਿ ਬੜੇ ਮਸ਼ਹੂਰ ਪਾਰਲਰ ਬਣੇ ਹੋਏ ਨੇ ਔਰ ਬੜੇ ਕੀਮਤੀ ਜਿਹੜੇ ਨਾ ਖਾਸੇ ਮਹਿੰਗੇ ਕੀਮਤੀ ਨਹੀਂ ਮਹਿੰਗੇ ਜਿਹੜੇ ਉਹਨੇ ਹੇਅਰ ਕੱਟ ਦੀ ਜਗ੍ਹਾ ਜਿੱਥੇ ਬਈ ਬੜੇ ਮਹਿੰਗੇ ਦਾਮਾਂ 'ਚ ਵਾਲ ਤੁਹਾਡੇ ਕੱਟੇ ਜਾਂਦੇ ਨੇ ਤੇ ਲੋ ਬਈ ਉਹ ਤੁਸੀਂ ਜਾਂਦੇ ਹੋ ਟਾਈਮ ਲੈਣਾ ਪੈਂਦਾ ਉਹਨਾਂ ਕੋਲੋਂ ਫਿਰ ਉਹ ਡਾਈ ਕਰਵਾਉਣਾ ਹੈ ਤੇ ਡਾਈ ਕਰਵਾਉਂਦੇ ਹੋ ਤੇ ਜੇ ਤੁਸੀਂ ਉਹ ਸਿਰਫ ਕਟਿੰਗ ਕਰਾਉਣੀ ਹੈ ਤੇ ਕਟਿੰਗ ਕਰਵਾਉਂਦੇ ਹੋ ਤੇ ਮੈਂ ਤਾਂ ਹੈਰਾਨ ਰਹਿ ਜਾਂਦੀ ਐਸੀਆਂ ਚੀਜ਼ਾਂ ਦੇਖ ਕੇ ਕਿ ਸਾਡੇ ਬਚਪਨ ਵਿੱਚ ਐਸੀ ਕੋਈ ਸਹੂਲਤ ਦਸਤਿਆਬ ਨਹੀਂ ਸੀ ਬਈ ਕੋਈ ਕੱਖ ਕੰਡਾ ਐਸੀ ਸਹੂਲਤ ਨਹੀਂ ਹੁੰਦੀ ਸੀ ਪਿੰਡਾਂ ਥਾਵਾਂ ਤੇ ਜਾਓ ਜੇ ਹਾਲਾਂ ਵੱਲ ਜਾਂਦੇ ਸਾਂ ਉੱਥੇ ਐਸੇ ਨਾਈ ਆਂਦਾ ਸੀ ਨਾਈ ਨੇ ਉਸ ਜਿਹੜਾ ਇੱਕ ਚੱਕ ਕਹਿ ਲਵੋ ਜਾਂ ਇੱਕ ਗੋਠ ਸਿੰਧ 'ਚ ਗੋਠ ਦਾ ਲਫ਼ਜ਼ ਹੈ ਕਿ ਜਿੱਥੇ ਕੁਛ ਘਰ ਹੁੰਦੇ ਨੇ ਨਾ ਉੱਥੇ ਫਿਰ ਉਹ ਨਾਈ ਮਹੀਨੇ 'ਚ ਇੱਕ ਦਫਾ ਚੱਕਰ ਲਾ ਲੈਂਦਾ ਸੀ ਤੇ ਚਲੋ ਵੀ ਆ ਜਾਓ ਜਿਹਨੇ ਟਿੰਡ ਕਢਾਣੀ ਹੈ ਜਿਹਨੇ ਹਜਾਮਤ ਬਣਵਾਉਣੀ ਹੈ ਜਿਹਨੇ ਕਲਮਾਂ ਠੀਕ ਕਰਾਉਣੀਆਂ ਨੇ ਜੋ ਜੋ ਕਰਨਾ ਨਾ ਉਹ ਨਾਈ ਤੇ ਸਾਰੇ ਘਰਾਂ 'ਚ ਇਸ ਤਰ੍ਹਾਂ ਬਾਰੀ ਬਾਰੀ ਜਾਂਦਾ ਸੀ 8-10 ਘਰ ਹੁੰਦੇ ਸਨ ਉਹ ਸਾਰਿਆਂ ਵੱਲ ਜਾਂਦਾ ਸੀ ਕਿਸੇ ਨੇ ਦੇ ਦੇਣੇ ਦਾਣੇ ਤੇ ਕਿਸੇ ਨੇ ਆਟਾ ਕਿਸੇ ਨੇ ਕੋਈ ਹੋਰ ਜੋ ਫਸਲ ਜਿਹੜੀ ਘਰ ਦੀ ਹੁੰਦੀ ਸੀ ਉਹ ਦੇ ਦਿੱਤੀ ਜਾਂਦੀ ਸੀ ਜਾਂ ਫਿਰ ਪੈਸੇ ਉਜਰਤ ਵਿੱਚ ਦੇ ਦਿੱਤੇ ਜਾਂਦੇ ਸਨ ਤੇ ਇਸ ਤਰ੍ਹਾਂ ਨਾਈ ਫਿਰ ਆਪਣੀ ਸਾਈਕਲ ਦੇ ਉੱਪਰ ਉਹ ਪੈਸੇ ਇਕੱਠੇ ਚੀਜ਼ਾਂ ਇਕੱਠੀਆਂ ਕਰਕੇ ਲੈ ਜਾਂਦੇ ਸਨ ਇਸ ਤਰ੍ਹਾਂ ਆਪਣਾ ਰੋਜ਼ਗਾਰ ਚਲਾਉਂਦੇ ਸਨ ਤੇ ਇਸ ਤਰ੍ਹਾਂ ਰੋਜ਼ਗਾਰ ਵੀ ਉਹਨਾਂ ਦਾ ਚੱਲਦਾ ਸੀ ਤੇ ਚਲੋ ਬਈ ਲੋਕਾਂ ਨੂੰ ਵੀ ਸਹੂਲਤ ਸੀ ਘਰ ਬੈਠੇ ਬਈ ਆ ਗਿਆ ਨਾਈ ਤੇ ਚਲੋ ਬਈ ਵਾਲ ਕੱਟੇ ਗਏ ਨੇ ਪਰ ਅਸੀਂ ਇਹ ਜਦੋਂ ਅਸੀਂ ਆਪਣੀ ਖਾਲਾ ਦੇ ਕੋਲ ਜਾਂਦੇ ਹੁੰਦੇ ਸਨ ਉਹਨਾਂ ਦੇ ਪਿੰਡ ਅਸੀਂ ਦੇਖਦੇ ਸਾਂ ਸਾਡਾ ਜਿਹੜਾ ਮੁਹੱਲਾ ਸੀ ਉੱਥੇ ਇੱਕ ਦੁਕਾਨ ਹੈਗੀ ਸੀ ਹੇਅਰ ਡਰੈਸਰ ਦੀ ਉਹ ਬਿਲਕੁਲ ਇਤਫਾਕ ਕੇ ਪਹਿਲੇ ਜਦੋਂ ਬਿਲਕੁਲ ਛੋਟੇ ਸਾਂ ਸੀ ਉਦੋਂ ਤੇ ਬਿਲਕੁਲ ਇੱਕ ਦੁਕਾਨ ਵੀ ਨਹੀਂ ਸੀ ਫਿਰ ਜਦੋਂ ਥੋੜ੍ਹੀ ਜਿਹੀ ਤਰੱਕੀ ਕੀਤੀ ਸਾਡੇ ਇਲਾਕੇ ਨੇ ਵੀ ਚਲੋ ਵੀ ਥੋੜ੍ਹਾ ਜਿਹਾ ਨੌਵੇਂ ਕਾਣਾ ਰਾਜਾ ਬਣੇ ਸਾਡਾ ਇਲਾਕਾ ਤੇ ਉਹ ਇੱਕ ਸ਼ੌਪ ਬਣ ਗਈ ਕਰਿਆਨਾ ਦੀ ਦੁਕਾਨ ਖੁੱਲ੍ਹ ਗਈ ਇੱਕ ਹੇਅਰ ਡਰੈਸਰ ਦੀ ਦੁਕਾਨ ਖੁੱਲ੍ਹ ਗਈ ਅੱਗੇ ਇੱਕ ਕੋਨੇ 'ਤੇ ਹੁੰਦਾ ਸੀ ਹੋਟਲ ਜਿੱਥੇ ਬੈਠ ਕੇ ਲੋਕ ਖਾਣਾ ਵਾਣਾ ਖਾਂਦੇ ਨੇ ਤੰਦੂਰ ਵੀ ਲੱਗ ਗਿਆ ਉੱਥੇ ਤੇ ਚਲੋ ਵੀ ਉਹ 3-4 ਦੁਕਾਨਾਂ ਬਣ ਗਈਆਂ ਬੜੇ ਅਸੀਂ ਖੁਸ਼ ਕਿ ਵੀ ਸਾਡੇ ਇੱਥੇ ਦੁਕਾਨਾਂ ਬਣ ਗਈਆਂ ਨੇ ਕੋਈ ਦੁਕਾਨ ਹੀ ਨਹੀਂ ਸੀ ਉਹ ਜੋ ਹੇਅਰ ਡਰੈਸਰ ਜਿਹੜੇ ਸਨ ਮਾਮਾ ਜੀ ਅਸੀਂ ਉਹਨਾਂ ਨੂੰ ਕਹਿੰਦੇ ਸਾਂ ਅੱਲਾ ਜੰਨਤ ਨਸੀਬ ਕਰੇ ਉਹਨਾਂ ਨੇ ਉਹ ਸਾਡੇ ਮੁਹੱਲੇ 'ਚ ਹੀ ਫਿਰ ਪਤਾ ਨਹੀਂ ਕਿੱਥੋਂ ਆਏ ਸਨ ਉਹਨਾਂ ਨੇ ਸਾਡੇ ਲਾਹੌਰ ਤੋਂ ਸ਼ਾਇਦ ਆਏ ਸਨ ਉਹ ਸਾਡੇ ਮੁਹੱਲੇ 'ਚ ਹੀ ਉਹਨਾਂ ਨੇ ਪਿੱਛੇ ਢਿੰਗੜਾ ਬਿਲਡਿੰਗ ਸੀ ਉੱਥੇ ਰਹਿਣ ਲੱਗ ਗਏ ਤੇ ਚਲੋ ਵੀ ਉਹਨਾਂ ਨੇ ਵਾਲ ਕੱਟਣੇ ਸ਼ੁਰੂ ਕਰ ਦਿੱਤੇ ਤੇ ਸਾਰੇ ਮੁਹੱਲੇ ਦੇ ਬੰਦਿਆਂ ਨੂੰ ਬੜੀ ਸਹੂਲਤ ਹੋ ਗਈ ਸੀ ਇਹ ਨਿਕਲ ਕੇ ਜਾਓ ਘਰੋਂ ਤੇ ਕਲਮਾ ਸ਼ਲਮਾ ਠੀਕ ਕਰਾਵੋ ਤੇ ਵਾਲ ਕਰਵਾਵੋ ਠੀਕ ਤੇ ਉਸ ਜ਼ਮਾਨੇ 'ਚ ਹੁੰਦਾ ਸੀ ਬੱਚੀ ਵੀ ਹੈ ਨਾ ਘਰ ਵਿੱਚ ਬੱਚੀਆਂ ਨੇ ਜਿਵੇਂ ਅਬਲ ਤੇ ਗੁੱਤਾਂ ਹੀ ਬੱਚੀਆਂ ਦੀਆਂ ਰੱਖੀਆਂ ਜਾਂਦੀਆਂ ਸਨ ਜ਼ਿਆਦਾ ਵਾਲ ਕਟਿੰਗ ਬੱਚੀਆਂ ਨਹੀਂ ਕਰਵਾਉਂਦੀਆਂ ਸਨ ਲੇਕਿਨ ਜਿਵੇਂ ਛੋਟੀ ਏਜ 'ਚ ਕੋਈ ਬੱਚੀ ਹੈ ਤਾਂ ਉਹ ਵੀ ਫਿਰ ਉਹਨਾਂ ਦੇ ਕੋਲ ਹੀ ਜਾਂਦੀ ਸੀ ਕਿ ਲੋ ਬਈ ਮਾਮਾ ਜੀ ਚਲੋ ਇਹਦੇ ਵਾਲ ਕੱਟ ਦਿਓ ਬੱਚੀ ਦੇ ਤੋਂ ਬੱਚੀ ਦੇ ਵਾਲ ਕੱਟ ਦਿੱਤੇ ਜਾਂਦੇ ਸਨ ਮੁੰਡਿਆਂ ਦੇ ਕੁੜੀਆਂ ਦੇ ਬਾਬਿਆਂ ਦੇ ਬੁੱਢਿਆਂ ਦੇ ਸਭ ਦੇ ਵਾਲ ਮਾਮਾ ਜੀ ਕੱਟਦੇ ਸਨ ਤੇ ਉਹ ਫਿਰ ਉਹ ਇੱਕ ਦੁਕਾਨ ਸੀ ਚਲੋ ਬਈ ਉੱਥੇ ਲੇਕਿਨ ਪਾਰਲਰ ਨਾਂ ਦੀ ਕੋਈ ਚੀਜ਼ ਕਿ ਜਿੱਥੇ ਹੇਅਰ ਤੁਹਾਡੀ ਕਟਿੰਗ ਹੋਵੇ ਜਾਂ ਤੁਹਾਡੇ ਇਸ ਟਾਈਪ ਦੀ ਕੋਈ ਚੀਜ਼ ਨਹੀਂ ਸੀ ਸਾਡੇ ਅਸੀਂ ਕਦੀ ਸੁਣੀ ਵੀ ਨਹੀਂ ਸੀ ਸੱਚੀ ਗੱਲ ਹੈ ਤੇ ਉਹ ਬੱਚੀਆਂ ਆਪਸ 'ਚ ਜੋ ਸ਼ੌਕ ਆ ਜਾਂਦਾ ਸੀ ਤੇ ਉਹ ਫਿਰ ਖੁਦ ਹੀ ਘਰ 'ਚ ਔਰਤਾਂ ਥੱਲੋਂ ਅਗਰ ਕਿਸੇ ਨੇ ਪੂਛਾਂ ਪਾਛਾਂ ਕੱਟਣੀਆਂ ਹੋਈਆਂ ਤਾਂ ਕੱਟ ਦਿੰਦੀਆਂ ਸਨ ਕੈਂਚੀ ਲੈ ਕੇ ਚਲੋ ਵੀ ਜਾਨ ਛੁੱਟੀ ਤੇ ਸਾਡੇ ਵੀ ਇੱਕ ਦਫਾ ਨਾ ਬੜਾ ਫੈਸ਼ਨ ਚੱਲਿਆ ਕਿ ਉਹ ਇੱਕ ਲੱਟ ਦਾ ਫੈਸ਼ਨ ਆਇਆ ਸੀ ਕਿਸ ਤਰ੍ਹਾਂ ਲੱਟ ਲੈ ਕੇ ਨਾ ਇਸ ਤਰ੍ਹਾਂ ਕਰਕੇ ਉਹਨੂੰ ਇਸ ਤਰ੍ਹਾਂ ਕਰਕੇ ਐਸਾ ਗਿੱਲਾ ਕਰਕੇ ਸੂਈ ਲਾ ਕੇ ਨਾ ਇਹ ਤਾਂ ਥੋੜ੍ਹੀ ਦੇਰ ਛੱਡ ਦਿੰਦੇ ਹੁੰਦੇ ਸਾਂ ਇਸ ਤਰ੍ਹਾਂ ਕਰਕੇ ਸੂਈ ਉਹ ਵੀ ਵਾਲ ਸੁੱਕ ਜਾਂਦੇ ਸਨ ਇੱਕ ਕਰਲ ਪੈ ਜਾਂਦਾ ਸੀ ਅੱਜ ਕੱਲ੍ਹ ਮੈਂ ਉਹ ਦੇਖਦੀ ਨਾ ਬੱਚੀਆਂ ਘਰ 'ਚ ਪਾਉਂਦੀਆਂ ਨੇ ਤੇ ਮੈਂ ਉਹ ਨੂਰ ਫਾਤਮਾ ਨੂੰ ਵੀ ਉਸ ਦਿਨ ਦੱਸਦੀ ਸੀ ਨੂਰ ਫਾਤਮਾ ਹਮ ਲੋਗ ਵੀ ਕਰਤੇ ਥੇ ਦੇਸੀ ਤਰੀਕੇ ਨਾਲ ਅਸੀਂ ਵੀ ਕਰਨੇ ਹੁੰਦੇ ਸਾਂ ਮੈਨੂੰ ਯਾਦ ਨਹੀਂ ਰਿਹਾ ਹਾਲਾਂਕਿ ਮੈਂ ਨਾਤੀ ਆ ਮੇਰੇ ਵਾਲ ਤੇ ਗਿੱਲੇ ਹੀ ਨੇ ਕਿ ਮੈਂ ਕਰਕੇ ਲਾ ਕੇ ਬਹਿ ਜਾਂਦੀ ਨਾ ਤੇ ਇਸ ਤਰ੍ਹਾਂ ਬਸ ਸਿੱਧਾ ਸਿੱਧਾ ਹੱਥ ਨਾਲ ਪੜ ਕੇ ਤਾਂ ਕਰਨਾ ਤੇ ਦੋ ਸੂਈਆਂ ਲਮਕਾ ਲੈਣੀਆਂ ਇੱਧਰ ਇੱਧਰ
ਤੇ ਫਿਰਦੇ ਰਹਿਣਾ। ਫਿਰ ਜਦੋਂ ਖੋਲ੍ਹਣਾ ਇੰਨਾ ਸੋਹਣਾ ਕਰਲ ਪੈ ਜਾਂਦਾ ਸੀ, ਚਲੋ ਵੀ ਗੱਲ ਮੁੱਕੀ। ਤੇ ਉਹ ਅਸੀਂ ਵੀ ਘਰ ਵਿੱਚ ਹੀ ਆਪਣਾ ਸ਼ੌਕ ਪੂਰਾ ਕਰ ਲੈਂਦੇ ਹੁੰਦੇ ਸਾਂ ਕਰਲ ਦਾ। ਤੇ ਉਸ ਤੋਂ ਇਲਾਵਾ ਵਾਲ ਕਟਿੰਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਸੀਂ ਕੁੜੀਆਂ ਨੂੰ ਵਾਲ ਕਟਾਉਣ ਦਾ ਬਹੁਤ ਬੁਰਾ ਸਮਝਿਆ ਜਾਂਦਾ। ਸਿੱਧੀ ਚੀਰ ਕੱਢੋ ਤੇ ਗੁੱਤ ਕਰ ਲਵੋ, ਤੇ ਚੀਰ ਵੀ ਸਿੱਧਾ ਕੱਢਿਆ ਜਾਂਦਾ ਸੀ। ਪੁੱਠਾ ਬਹੁਤ ਬਹੁਤ ਘੱਟ ਲੋਕ ਕੱਢਦੇ ਸਨ। ਮੈਨੂੰ ਪੁੱਠਾ ਚੀਰ ਮੈਨੂੰ ਬਹੁਤ ਅੱਛਾ ਲੱਗਦਾ ਸੀ। ਮੈਂ ਅਕਸਰ ਆਪਣੀ ਅੰਮੀ ਨੂੰ ਕਹਿਣਾ ਕਿ ਅੰਮੀ ਜੀ ਪੁੱਠਾ ਚੀਰ ਕੱਢੋ। ਪੁੱਠਾ ਚੀਰ ਵੀ ਬੜਾ ਲੋਕ ਕੱਢਦੇ ਸਨ, ਲੇਕਿਨ ਜ਼ਿਆਦਾਤਰ ਸਿੱਧਾ। ਚੀਰ ਵਾਲਿਆ ਵੇਖਦਾ ਈ ਵੇ, ਮੇਰਾ ਲੌਂਗ ਗਵਾਚਾ ਨਿੱਘਾ ਮਾਰਦਾ ਈ ਵੇ, ਮੇਰਾ ਲੌਂਗ ਗਵਾਚਾ। ਪਿੱਛੇ ਪਿੱਛੇ ਆਂਦਾ ਮੇਰੀ ਚਾਲ ਵੇਂਦਾ ਈ, ਪਿੱਛੇ ਪਿੱਛੇ ਆਂਦਾ ਮੇਰੀ ਚਾਲ ਵੇਂਦਾ ਈ। ਪੀਰ ਚੀਰ ਵਾਲਿਆ ਵੇਖਦਾ ਈ ਵੇ, ਮੇਰਾ ਲੌਂਗ ਗਵਾਚਾ। ਵੀ ਲੌਂਗ ਗਵਾਚਾ ਗਾਣਾ ਜਿਹੜਾ ਮਸ਼ਹੂਰ ਹੋਇਆ ਸੀ ਨਾ, ਬਈ ਇੰਤਹਾ ਦਾ ਮਸ਼ਹੂਰ ਹੋਇਆ ਸੀ। ਜਿਹਨੂੰ ਸੁਣੋ ਲੌਂਗ ਗਵਾਚਾ, ਮੇਰਾ ਲੌਂਗ ਗਵਾਚਾ। ਲੌਂਗ ਗਵਾਚਾ ਬੜਾ ਮਸ਼ਹੂਰ ਹੋ ਗਿਆ ਸੀ। ਤੇ ਉਹ ਮੈਨੂੰ ਯਾਦ ਆ ਗਿਆ ਚੀਰ ਵਾਲਿਆ ਉਸ ਤੋਂ, ਕਿ ਚੀਰ ਜਿਹੜੇ ਨੇ ਸਿੱਧੇ ਚੀਰ ਕੱਢੇ ਜਾਂਦੇ ਸਨ। ਤੇ ਬਹੁਤਾ ਬਹੁਤਾ ਚਲੋ ਜੀ ਇਹ ਪੁੱਠਾ ਚੀਰ ਕੱਢ ਕੇ ਬੱਚੀਆਂ ਨੇ ਬਣਾ ਲੈਣੀਆਂ 2 ਗੁੱਤਾਂ ਜਾਂ 1 ਗੁੱਤ, ਤੇ ਚਲੋ ਵੀ ਅੱਲਾ ਅੱਲਾ ਖੈਰ ਸੱਲਾ। ਇਸ ਤੋਂ ਜ਼ਿਆਦਾ ਪਰਾਂਦਾ ਪਾ ਲਓ, ਰਿਬਨ ਪਾ ਲਓ, ਬਸ ਇਸ ਤੋਂ ਜ਼ਿਆਦਾ ਅੱਗੇ बढ़ने का ਨਹੀਂ। ਬਈ ਤੁਸੀਂ ਜ਼ਿਆਦਾ ਫਰੀ ਹੋਣ ਦੀ ਕੋਸ਼ਿਸ਼ ਨਾ ਕਰਿਓ, ਪੈਰੈਂਟਸ ਸਾਨੂੰ ਕਹਿੰਦੇ ਸਨ। ਤੇ ਉਸ ਵਾਲ ਕੱਟਣ ਦਾ ਇੰਨਾ ਸ਼ੌਕ ਹੁੰਦਾ ਸੀ ਬੱਚੀਆਂ ਨੂੰ ਕਿ ਅਸੀਂ ਕਿਸੇ ਮਤਲਬ ਕਿਸੇ ਡਰਾਮੇ 'ਚ ਕਦੀ ਦੇਖ ਲੈਣਾ, ਜਾਂ ਕਦੀ ਕਿਸੇ ਐਸੀ ਜਗ੍ਹਾ ਕਿਤੇ ਸ਼ਾਦੀ 'ਤੇ ਗਏ, ਜਾਂ ਕਿਸੇ ਨੂੰ ਕਿਸੇ ਲੜਕੀ ਨੂੰ ਦੇਖ ਲੈਣੇ। ਸਾ ਖ਼ਵਾਬ ਬਣਦਾ ਸੀ ਸਾਡੇ ਵਾਸਤੇ ਕੋਈ ਹੋਏ ਤੇ ਵਾਲ ਕੱਟੇ ਹੋਏ ਨੇ, ਕਿੱਡੇ ਸੋਹਣੇ ਪੇ ਲੱਗਦੇ ਨੇ, ਪਰ ਸਾਨੂੰ ਕੋਈ ਐਸੀ ਸਹੂਲਤ ਦਸਤਿਆਬ ਨਹੀਂ ਸੀ। ਇੱਕ ਦਫ਼ਾ ਮੈਂ ਤੇ ਮੇਰੀ ਕਜ਼ਨ ਜਿਹੜੀ ਹੈ ਨਾ, ਸਾਨੂੰ ਬੜਾ ਸ਼ੌਕ ਸਮਾਇਆ ਕਿ ਅਸੀਂ ਵਾਲ ਕੱਟੀਏ, ਪਰ ਕੱਟੀਏ ਕਿਹਦੇ। ਤੇ ਸਾਡੇ ਫੁੱਫੋ ਪੰਜਾਬ ਤੋਂ ਆਏ ਸਨ, ਗੁਜਰਾਂਵਾਲਾ ਤੋਂ। ਅਸੀਂ ਫੁੱਫੋ ਨੂੰ ਸ਼ੀਸ਼ੇ 'ਚ ਉਤਾਰਿਆ। ਅਸੀਂ ਕਿਹਾ ਫੁੱਫੋ ਜੀ ਤੁਹਾਡੇ ਵਾਲ ਕੱਟ ਰਹੇ। ਫੁੱਫੋ ਕਹਿੰਦੀ ਨਹੀਂ ਨਹੀਂ, ਕੋਈ ਵਾਲ ਨਾ ਕੱਟਿਓ। ਅਸੀਂ ਕਿਹਾ ਨਹੀਂ ਜੀ, ਅਸੀਂ ਤੁਹਾਡੇ ਕੱਟਾਂਗੇ। ਅਸੀਂ ਲੈ ਕੇ ਨਾ ਕੈਂਚੀ, ਕੱਪੜੇ ਵਾਲੀ ਕੈਂਚੀ, ਉਹਦੇ ਨਾਲ ਹੀ 2 ਇਸ ਵਿੱਚੋਂ ਚੀਰ ਕੱਢ ਕੇ ਨਾ 2 ਇਸ ਤਰ੍ਹਾਂ ਕਰਕੇ ਨਾ, ਐਸਾ ਕਰਕੇ 2 ਲਟਾਂ ਉਹਨਾਂ ਦੀਆਂ ਕੱਟ ਦਿੱਤੀਆਂ। ਇੰਨੇ ਅਜੀਬ ਉਹ ਲੱਗਣ, ਫੁੱਫੋ ਸਾਡੀ ਅਜੀਬ ਕੁਛ ਮਖਲੂਕ ਬਣ ਗਈ। ਉਹ ਫਿਰ ਫੁੱਫੋ ਨੇ ਸਾਨੂੰ ਕੱਢੀਆਂ ਗਾਲਾਂ ਤੇ ਕਹਿੰਦੇ ਤੁਸੀਂ ਇਹ ਮੇਰਾ ਹਸ਼ਰ ਕੀ ਕੀਤਾ। ਇੱਕ ਦਫ਼ਾ ਅਸੀਂ ਫੁੱਫੋ ਦੇ ਨਾਲ ਇਸ ਤਰ੍ਹਾਂ ਕੀਤਾ। ਇੱਕ ਦਫ਼ਾ ਮੇਰੀ ਖਾਲਾ, ਹੁਣ ਮੈਂ ਗਈ ਤੁਹਾਨੂੰ ਮਿਲਵਾਵਾਂਗੀ, ਅਗਰ ਬਸ਼ਰਤੇ ਜ਼ਿੰਦਗੀ। ਹੁਣ ਜਾਣ ਦੀ ਤਿਆਰੀਆਂ ਤਾਂ ਹੈਗੀਆਂ ਨੇ ਪਾਕਿਸਤਾਨ। ਤੇ ਫੁੱਫੋ ਮੇਰੀ ਰਹਿੰਦੇ ਨੇ ਗੁਜਰਾਂਵਾਲਾ, ਬੜੇ ਜ਼ਈਫ ਹੋਏ ਹੋਏ ਨੇ, ਲੇਕਿਨ ਅਗਰ ਉਹਨਾਂ ਨੇ ਇਜਾਜ਼ਤ ਦਿੱਤੀ ਕਿ ਵੀ ਉਹਨਾਂ ਦਾ ਫੇਸ ਕੈਮਰੇ ਦੇ ਸਾਹਮਣੇ ਲੈ ਕੇ ਆਵਾਂ, ਤੇ ਮੈਂ ਤੁਹਾਨੂੰ ਜ਼ਰੂਰ ਮਿਲਵਾਵਾਂਗੀ। ਤੇ ਖਾਲਾ ਵੀ ਮੇਰੀ ਬਹੁਤ ਜ਼ਿਆਦਾ ਬਿਮਾਰ ਪਏ ਨੇ। ਹੁਣ ਪਤਾ ਨਹੀਂ ਮੇਰੀ ਮੁਲਾਕਾਤ ਉਹਨਾਂ ਨਾਲ ਹੁੰਦੀ ਹੈ ਕਿ ਨਹੀਂ, ਜਾਂ ਹੁੰਦੀ ਵੀ ਹੈ ਤਾਂ ਹੋਸ਼ੋ ਹਵਾਸ ਵਿੱਚ ਹੋਣਗੇ ਕਿ ਨਹੀਂ। ਬਹਰਹਾਲ ਹੈ ਕਿ ਉਸ ਖਾਲਾ ਦੇ ਨਾਲ ਅਸੀਂ ਬੜਾ ਫਰੀ ਸਾਂ। ਖਾਲਾ ਨੂੰ ਜਿੰਨੇ ਮਜ਼ਾਕ ਕਰ ਲੈਣੇ ਖਾਲਾ ਨੇ ਕਰ ਲੈਣੀ। ਤੇ ਖਾਲਾ ਬੜੀ ਮਜ਼ਾਕੀ ਜੀ ਖਾਲਾ ਸੀ, ਮੇਰੇ ਵਰਗੀ। ਤੇ ਅਸੀਂ ਖਾਲਾ ਨੂੰ ਕਰਨਾ, ਖਾਲਾ ਤੇਰੇ ਵਾਲ ਕੱਟਣੇ ਨੇ। ਖਾਲਾ ਤਾਂ ਪਹਿਲੇ ਟਾਲਦੀ ਰਹੀ। ਅਸੀਂ ਕਿਹਾ ਨਹੀਂ, ਮੈਂ ਤਾਂ ਮੇਰੀ ਅਸੀਂ ਪਿੱਛੇ ਪੈ ਗਈਆਂ ਖਾਲਾ ਦੇ, ਮੈਂ ਤੇ ਮੇਰੀ ਕਜ਼ਨ। ਅਸੀਂ ਕਹਿੰਦੇ ਅਸੀਂ ਤੇਰੇ ਕੱਟਣੇ ਬੜੇ ਚੰਗੇ ਕੱਟਾਂਗੇ ਅਸੀਂ ਤੇਰੇ। ਇੰਨਾ ਕਰਕੇ ਅਸੀਂ ਬਈ ਸ਼ੀਸ਼ੇ 'ਚ ਖਾਲਾ ਨੂੰ ਲਾ ਹੀ ਲਿਆ। ਖਾਲਾ ਨੂੰ ਜਦੋਂ ਲਾਇਆ, ਮੈਂ ਤੇ ਜਦੋਂ ਵੀ ਇਹ ਸੋਚ ਰਹੀ ਹਾਂ ਨਾ, ਮੈਨੂੰ ਤੇ ਉਹ ਫੜ ਕੇ ਉਹ ਕੱਪੜੇ ਵਾਲੀ ਕੈਂਚੀ, ਉਹ ਇੰਨੀ ਖਾਲਾ ਦੀ ਜਿਹੜੀ ਗੁੱਤ ਸੀ, ਅਸੀਂ ਸਿੱਧੀ ਫੜ ਕੇ ਇਸ ਤਰ੍ਹਾਂ ਵੱਢ ਦਿੱਤੀ। ਉਹ ਜਦੋਂ ਵੱਢ ਦਿੱਤੀ, ਓਏ ਹੋਏ, ਉਹ ਖਾਲਾ ਦੇ ਨਾ ਬੌਬ ਕੱਟ ਸਟਾਈਲ ਇਹਨਾਂ ਨੇ ਵਾਲ ਆ ਗਏ। ਤੇ ਖਾਲਾ ਐਸਾ ਬਣ ਗਈ ਜਿਵੇਂ ਉਹ ਅੱਲਾ ਮਾਫੀ, ਉਹ ਨਹੀਂ ਪਠਾਨ ਘੱਗਰੇ ਪਾ ਕੇ ਡਾਂਸ ਕਰਦੇ, ਐਸਾ ਵਾਲਾਂ ਨੂੰ ਹਿਲਾਉਂਦੇ। ਓਏ ਹੋਏ, ਖਾਲਾ ਤੇ ਪਿੱਟੇ। ਖਾਲਾ ਕਹਿੰਦੀ ਤੁਸੀਂ ਮੇਰੇ ਨਾਲ ਕੀਤਾ ਕੀ। ਅਸੀਂ ਤਾਂ ਬਈ ਚੁੱਪਦੇ ਫਿਰੀ। ਅੰਮੀ ਕੋਲੋਂ ਇੰਨੀ ਡਾਂਟ ਪਈ, ਔਰ ਸਾਰੇ ਮੁਹੱਲੇ 'ਚ ਖਾਲਾ ਦਾ ਮਜ਼ਾਕ ਬਣ ਕੇ ਖਾਲਾ ਜਿੱਥੇ ਜਾਂਦੀ ਸੀ ਦੁਪੱਟਾ ਵਿਚਾਰੀ ਲਪੇਟ ਕੇ ਜਾਂਦੀ ਸੀ। ਜੇ ਕਿਸੇ ਉਹਦੇ ਵਾਲਾਂ 'ਤੇ ਨਜ਼ਰ ਪੈ ਜਾਂਦੀ ਸੀ ਨਾ, ਤੇ ਖਾਲਾ ਨੂੰ ਤਾਂ ਮਜ਼ਾਕ ਬਣ ਜਾਂਦਾ ਸੀ। ਉਹ ਇਸ ਤਰ੍ਹਾਂ ਇਹ ਹੁੰਦੇ ਸਨ ਕਿ ਸਾਨੂੰ ਸ਼ੌਕ ਹੁੰਦਾ ਸੀ ਕਿ ਅਸੀਂ ਚਲੋ ਅਸੀਂ ਕਟਵਾ ਨਹੀਂ ਸਕਦੇ, ਅਸੀਂ ਕਿਸੇ ਦੀ ਕੱਟ ਦਈਏ। ਦੇਖੋ ਕਿੰਨੀ ਅਸੀਂ ਜ਼ੁਲਮ ਕੀਤਾ। ਇੱਕ ਦਫ਼ਾ ਆਪਣੀ ਫੁੱਫੋ 'ਤੇ ਕੀਤਾ, ਔਰ ਇੱਕ ਦਫ਼ਾ ਆਪਣੀ ਖਾਲਾ 'ਤੇ ਕੀਤਾ। ਤੇ ਇਸ ਤਰ੍ਹਾਂ ਯਾਦ ਹੈ ਆਪਣੇ ਅਸੀਂ ਇਤਫਾਕ ਕੇ ਕਦੀ ਨਹੀਂ ਕੱਟੇ ਸਨ, ਕਦੀ ਵੀ ਨਹੀਂ ਕੱਟੇ ਸਨ ਵਾਲ। ਫਿਰ ਮੇਰੀ ਜਦੋਂ ਸ਼ਾਦੀ ਹੋ ਗਈ, ਫਿਰ ਮੇਰੇ ਬੱਚੇ ਵੀ 2 ਹੋ ਗਏ, ਲੇਕਿਨ ਐਸਾ ਕਦੀ ਅਸੀਂ ਪਾਰਲਰ ਗਏ ਹੀ ਨਹੀਂ ਸਾਂ, ਸਾਨੂੰ ਪਤਾ ਹੀ ਨਹੀਂ ਸੀ। ਫਿਰ ਮੇਰੀ ਛੋਟੀ ਸਿਸਟਰ ਦੀ ਸ਼ਾਦੀ ਆਈ ਕੁਝ ਸਾਲਾਂ ਬਾਅਦ, ਤੇ ਫਿਰ ਅਸੀਂ, ਮੈਂ ਤੇ ਮੇਰੀ ਫੁੱਫੀ ਸਾਥ ਭਾਈ ਨੇ, ਅੱਲਾ ਜੰਨਤ ਨਸੀਬ ਕਰੇ, ਉਹਨਾਂ ਦੀ ਮਿਸਿਸ ਨੇ, ਜਾ ਕੇ ਫਸਟ ਟਾਈਮ ਅਸੀਂ ਪਾਰਲਰ 'ਚ ਗਏ। ਤੇ ਅਸੀਂ ਉੱਥੇ ਉਹ ਜਿਹੜਾ ਸਾਡੇ ਇਲਾਕੇ 'ਚ ਜਿਹੜਾ ਬਣਿਆ ਸੀ, ਕੋਈ ਬਹੁਤ ਐਸਾ ਮਸ਼ਹੂਰ ਤਾਂ ਨਹੀਂ ਸੀ, ਲੇਕਿਨ ਉਸ ਇਲਾਕੇ ਦਾ ਅੱਛਾ ਪਾਰਲਰ ਸੀ। ਉੱਥੋਂ ਜਾ ਕੇ ਫਿਰ ਅਸੀਂ ਉੱਥੋਂ ਵਾਲ ਕਟਾ ਕੇ ਨਾ, ਤੇ ਕਰਲ ਜੇ ਨਹੀਂ ਪਵਾਉਂਦੇ, ਇਹਨਾਂ ਨੇ ਹਿੱਸਿਆਂ ਦੇ ਕਰਲ ਪਾਏ। ਮੈਨੂੰ ਅਗਰ ਕੋਈ ਤਸਵੀਰ ਮਿਲੀ ਨਾ, ਮੈਂ ਤੁਹਾਨੂੰ ਦਿਖਾਵਾਂਗੀ। ਤਾਂ ਅਸੀਂ ਇੰਨਾ ਖੁਸ਼ ਕਿ ਅਸੀਂ ਅੱਜ ਜੀ ਵੀ ਇਹ ਕਾਮਯਾਬ ਹੋ ਗਏ ਹਾਂ ਜ਼ਿੰਦਗੀ ਵਿੱਚ ਕਿ ਅਸੀਂ ਹੇਅਰ ਕੱਟ ਕਰਵਾ ਲਿਆ। ਤੇ ਉਹ ਫਿਰ ਉਹ ਫੁਰਕਾਨ ਭਾਈ ਹੁੰਦੇ ਸਨ ਉਹ ਪਾਰਲਰ 'ਚ।
ਉਹਨਾਂ ਨੇ ਫਿਰ ਬਿਠਾ ਕੇ ਉਹ ਪਤਾ ਨਹੀਂ ਕੀ ਮਸਾਲੇ ਮਸੂਲੇ ਲਾਏ, ਇਸ ਤਰ੍ਹਾਂ ਬੈਠੇ ਬੈਠੇ ਨੀਂਦ ਵੀ ਆਉਣ ਲੱਗੀ, ਮੈਂ ਤਾਂ ਗਈ ਪਹਿਲੀ ਦਫਾ ਸਾ ਪਾਰਲਰ। ਤੇ ਇਸ ਤਰ੍ਹਾਂ ਫਿਰ ਉਹ ਸਾਡੇ ਵਾਲ ਕੱਟੇ ਗਏ। ਅਸੀਂ ਖੁਸ਼ ਬੜੇ, ਉਸ ਵਕਤ ਵਾਲ ਬੜੇ ਲੰਬੇ ਹੁੰਦੇ ਸਨ, ਕਮਰ ਤੋਂ ਵੀ ਨੀਚੇ ਹੁੰਦੇ ਸਨ ਵਾਲ, ਤੇ ਅੱਗੋਂ ਬਸ ਮੈਂ ਇੰਨੇ ਸੈੱਟ ਕਰਵਾਏ। ਤਾਂ ਚਲੋ ਬਈ ਆ ਕੇ ਬਸ ਮੈਂ ਤੇ ਵਾਲ ਪਿੱਛੋਂ ਖੁੱਲੇ ਛੱਡੇ, ਮੈਂ ਇੰਨੀ ਖੁਸ਼ ਕਿ ਮੈਂ ਵਾਲ ਕਟਵਾਏ ਨੇ ਜ਼ਿੰਦਗੀ 'ਚ ਪਹਿਲੀ ਦਫਾ। ਅਸੀਂ ਵੀ ਕੋਈ ਫੈਸ਼ਨ ਕਰਕੇ ਦੇਖਿਆ ਵੇ। ਤੇ ਇਸ ਤਰ੍ਹਾਂ ਫਿਰ ਉਹ ਬਸ ਉਹੀ ਫਿਰ ਜਿਹੜਾ ਉਹ ਅੱਗੇ ਛੱਜਾ ਜਿਹਾ ਬਣਵਾਇਆ ਸੀ, ਕੁਝ ਦਿਨ ਬਾਅਦ ਫਿਰ ਉਹ ਵੀ ਇੰਨੀ ਮੁਸੀਬਤ ਪੈ ਗਈ, ਹਾਏ ਅੱਲਾ ਇਹ ਕੀ ਅਸੀਂ ਕਰਵਾ ਲਿਆ। ਉਹ ਫਿਰ ਉਹਨੂੰ ਸੂਈਆਂ ਲਾ ਲਾ ਕੇ ਫਿਰ ਦੁਬਾਰਾ ਸਿੱਧਾ ਕੀਤਾ। ਫਿਰ ਉਸ ਤੋਂ ਬਾਅਦ ਫਿਰ ਇਸ ਤਰ੍ਹਾਂ ਨਹੀਂ ਬਹੁਤ ਜ਼ਿਆਦਾ ਕਟਵਾਏ, ਚਲੋ ਸ਼ੌਕ ਪੂਰਾ ਹੋ ਗਿਆ ਸੀ। ਤੇ ਫਿਰ ਚੱਲਦਾ ਰਿਹਾ ਸਿਲਸਿਲਾ, ਕਦੀ ਕਟਵਾ ਲਏ ਕਦੀ ਨਹੀਂ। ਪਰ ਹੁਣ ਤੇ ਉਹ ਏਜ ਦੇ ਨਾਲ ਨਾਲ ਵਾਲ ਜ਼ਾਰੇ ਉਹ ਰਹੇ ਹੀ ਨਹੀਂ ਨੇ ਨਾ, ਕਿ ਹੁਣ ਤੇ ਉਹ ਜ਼ਮਾਨੇ ਹੀ ਨਹੀਂ ਰਹੇ ਕਿ ਜਦ ਖਲੀਲ ਮੀਆਂ ਫਾਖਤਾ ਉਡਾਇਆ ਕਰਦੇ थे। ਹੁਣ ਤੇ ਬਈ ਕੋਈ ਉਹ ਨਹੀਂ ਰਿਹਾ, ਹੁਣ ਤੇ ਵਾਲ ਰਹਿ ਹੀ 4 ਟੋਟੜੀਆਂ ਵਾਲ ਬਚੇ ਨੇ। ਤੇ ਹੁਣ ਇਹ ਵੀ ਫਿਰ ਮੈਂ ਕਟਵਾ ਲੈਂਦੀ ਹਾਂ ਕਿ ਚਲੋ ਬਈ ਗੁੰਝਲ ਸ਼ੁੰਝਲ ਪੈ ਜਾਂਦੇ ਨੇ, ਥੋੜ੍ਹਾ ਜਿਹਾ ਕਟਾ ਲਓ। ਤੇ ਇੱਥੇ ਜ਼ਿਆਦਾ ਮਸਲਾ ਵੀ ਹੁੰਦਾ ਵੇ ਕਿ ਇੱਥੇ ਬਾਲ ਸੁੱਕਦੇ ਨਹੀਂ ਨੇ, ਬਹੁਤ ਲੰਬੇ ਬਾਲ ਜਿਹੜੇ ਸੁਕਾਉਣ ਇੱਥੇ ਬੜੇ ਮਸਲੇ ਨੇ। ਫਿਰ ਅਗਰ ਤੁਸੀਂ ਡਰਾਇਰ ਦਾ ਇਸਤੇਮਾਲ ਕਰਦੇ ਹੋ ਤੇ ਹੇਅਰ ਡਰਾਇਰ ਦਾ, ਤੇ ਉਹ ਵੀ ਫਿਰ ਵਾਲਾਂ ਦੀ ਜੜ੍ਹਾਂ ਨੂੰ ਖਰਾਬ ਕਰਦਾ ਵੇ। ਤੇ ਇਸ ਤਰ੍ਹਾਂ ਫਿਰ ਜਿਹੜੀ ਕਹਾਣੀ ਹੈ ਸਾਡੇ ਵਾਲ ਹੇਅਰ ਕਟਿੰਗ ਦੀ, ਉਹ ਚੱਲਦੀ ਰਹੀ ਕਿ ਜ਼ਮਾਨੇ ਦੇ ਨਾਲ ਦੇਖੋ ਕਿੰਨਾ ਫਰਕ ਪੈਂਦਾ। ਹੁਣ ਤੁਸੀਂ ਜਾਓ ਤੇ ਵਿਗਸ ਆ ਗਈਆਂ, ਮੈਂ ਦੇਖਦੀ ਇੰਨੀਆਂ ਪਿਆਰੀਆਂ ਪਿਆਰੀਆਂ ਵਿਗਾਂ ਆ ਗਈਆਂ ਨੇ। ਮੇਰਾ ਯਕੀਨ ਮੰਨੋ ਕਿ ਮੈਂ ਜੋ ਸੋਸ਼ਲ ਮੀਡੀਆ ਤੇ ਦੇਖ ਰਹੀ ਹਾਂ, ਮੇਰਾ ਦਿਲ ਕਰਦਾ ਹੈ ਵੀ ਇਹ ਵਿਗ ਮੈਂ ਵੀ ਲੈ ਲਵਾਂ ਇੱਕ। ਲੇਕਿਨ ਉਹ ਲੱਖਾਂ ਰੁਪਈਆਂ 'ਚ ਅੱਛੀਆਂ ਵਾਲੀਆਂ ਵਿਗਾਂ ਨੇ, ਕੋਈ ਐਸਾ ਆਮ ਚੀਜ਼ ਨਹੀਂ ਹੋ। ਤੇ ਕੋਈ 1.5 ਲੱਖ ਦੀ ਹੈ, ਕੋਈ 2 ਲੱਖ ਦੀ ਹੈ, ਕੋਈ ਕਹਿੰਦਾ ਲੇਕਿਨ ਬੜੀਆਂ ਖੂਬਸੂਰਤ ਚੀਜ਼ਾਂ ਨੇ। ਤੇ ਅੱਜ ਕਿੰਨੀ ਸਹੂਲਤ ਦਸਤਿਆਬ ਹੈ, ਤੁਸੀਂ ਲਵੋ ਇਸ ਤਰ੍ਹਾਂ ਕਰਕੇ, ਐਸਾ ਚੂੰਡੀਆਂ ਜੀਆਂ ਦੇ ਨਾਲ ਲਾ ਲੈਂਦੀਆਂ ਨੇ। ਤੇ ਚਲੋ ਵੀ ਤੁਸੀਂ ਫੈਸ਼ਨ ਕਰ ਲਿਆ। ਤੇ ਉਹ ਫੈਸ਼ਨ ਦੇ ਨਾਂ 'ਤੇ, ਹੇਅਰ ਸਟਾਈਲ ਦੇ ਨਾਂ 'ਤੇ ਬਹੁਤ ਚੀਜ਼ਾਂ ਦਸਤਿਆਬ ਨੇ, ਐਕਸਟੈਂਸ਼ਨਸ ਲੱਗ ਰਹੀਆਂ ਨੇ ਤੇ ਬੱਚੀਆਂ ਬਹੁਤ ਕੁਝ ਕਰ ਰਹੀਆਂ ਨੇ। ਲੇਕਿਨ ਅੱਜ ਜ਼ਮਾਨਾ ਬਦਲ ਗਿਆ ਨਾ, ਕਿ ਜ਼ਮਾਨਾ ਉਸ ਜ਼ਮਾਨੇ 'ਚ ਇਸ ਤਰ੍ਹਾਂ ਬਿਲਕੁਲ ਬੱਚੀਆਂ ਬਾਲ ਨਹੀਂ ਕਟਵਾਉਂਦੀਆਂ ਸਨ, ਬਸ ਸਿੱਧੀ ਗੁੱਤ ਤੇ 2 ਗੁੱਤਾਂ ਜਾਂ 1 ਗੁੱਤ। ਤਾਂ ਹੇਅਰ ਕਟਿੰਗ ਦਾ ਤਸੱਵੁਰ ਨਹੀਂ ਸੀ, ਬੜਾ ਅਜੀਬ ਸਮਝਿਆ ਜਾਂਦਾ ਸੀ। ਬਲਕਿ ਪਿੰਡਾਂ ਥਾਵਾਂ 'ਚ ਤਾਂ ਫਿਰ ਵੀ ਜਿੱਥੇ ਅਸੀਂ ਜਾਂਦੇ ਸਾਂ ਨਾ, ਕੋਈ ਬੱਚੀ ਬਾਲ ਕਟਵਾ ਲੈਂਦੀ ਸੀ, ਬਹੁਤ ਬੁਰਾ ਸਮਝਿਆ ਜਾਂਦਾ ਸੀ ਕਿ ਦੇਖੋ ਵੀ ਇਹਨੇ ਵਾਲ ਕਟਵਾ ਲਏ, ਪਰਕਟੀ ਬਣ ਗਈ, ਇਹ ਕੀ ਫੈਸ਼ਨ ਕੀਤਾ। ਬੜੇ ਬਜ਼ੁਰਗ ਮਨਾ ਕਰਦੇ ਸਨ ਕਿ ਬੱਚੀ ਬਾਲ ਨਾ ਕਟਵਾਵੇ, ਵਾਲ ਖੋਲ੍ਹ ਕੇ ਬੱਚੀਆਂ ਫਿਰਦੀਆਂ ਚੰਗੀਆਂ ਨਹੀਂ ਲੱਗਦੀਆਂ। ਤੇ ਉਹ ਫਿਰ ਮਨਾ ਕਰਦੇ ਹੁੰਦੇ ਸਨ। ਲੇਕਿਨ ਹੁਣ ਜ਼ਮਾਨਾ ਐਸਾ ਆ ਗਿਆ ਵੀ ਕਿ ਹੁਣ ਜਿਹਨੂੰ ਦੇਖੋ ਉਹਨੇ ਵਾਲ ਕਟਵਾਏ ਨੇ, ਹੇਅਰ ਕੱਟ ਦੇ ਇੰਤਜ਼ਾਰ ਵਿੱਚ ਹੁੰਦਾ ਕਿ ਚੰਗਾ ਜਿਹਾ ਕੋਈ ਹੇਅਰ ਕੱਟ ਮੈਂ ਕਟਵਾ ਲਵਾਂ। ਤੇ ਹੁਣ ਮੈਂ ਵੀ ਪਾਕਿਸਤਾਨ ਜਾਣਾ ਵੇ, ਤੇ ਮੈਂ ਪਾਕਿਸਤਾਨ ਤੋਂ ਬਾਅਦ ਜਿਹੜੇ ਨਾ ਹੇਅਰ ਕੱਟ ਕਰਵਾਉਣਾ ਵੇ। ਇਸ ਤੋਂ ਇੱਥੇ ਵੀ ਕਰਦੇ ਨੇ ਹੇਅਰ ਕੱਟ, ਬਹੁਤ ਅੱਛੇ ਅੱਛੇ ਹੈਗੇ ਨੇ ਸਾਡੇ ਇਲਾਕੇ 'ਚ। ਨੂਰ ਫਾਤਮਾ ਮੈਨੂੰ ਲੈ ਕੇ ਜਾਂਦੀ ਹੈ, ਨੂਰ ਫਾਤਮਾ ਦੇ ਨਾਲ ਹੀ ਮੈਂ ਜਾਂਦੀ ਹਾਂ। ਜਿੱਦਣ ਮੈਂ ਹੇਅਰ ਕਟਿੰਗ ਕਰਾਉਣੀ ਹੁੰਦੀ ਹੈ ਉਹਦੇ ਨਾਲ ਹੀ ਮੈਂ ਜਾਂਦੀ ਹਾਂ। ਤੇ ਉਹ ਕੀ ਕਹਿੰਦੇ, ਬੜਾ ਅੱਛਾ ਪਾਰਲਰ ਹੈ, ਅੱਛਾ ਕਟਿੰਗ ਕਰਦੇ ਨੇ। ਲੇਕਿਨ ਮੈਂ ਕੀ ਕਹਿੰਦੇ ਨੇ ਉਸੀ ਪਾਰਲਰ 'ਚ ਜਾਵਾਂਗੀ ਜਿਹਦੇ ਫਸਟ ਟਾਈਮ ਗਈ ਸਾਂ। ਹਾਲੇ ਵੀ ਸਾਡੇ ਮੁਹੱਲੇ 'ਚ ਹੈਗਾ ਵੇ ਹੇਅਰ ਕੱਟ, ਅੱਛਾ ਕਰ ਰਹੀਆਂ ਨੇ। ਬਸ ਮੇਰਾ ਦਿਲ ਕਰ ਰਿਹਾ ਸੀ, ਮੈਂ ਕਿਹਾ ਮੈਂ ਇੱਥੋਂ ਹੁਣ ਜਾ ਕੇ ਕਟਵਾ ਲਵਾਂ, ਟਾਈਮ ਲੈ ਲਵਾਂ। ਤੇ ਅਸੀਂ ਪਰ ਐਵੇਂ ਕਿ ਮੇਰਾ ਦਿਲ ਕਰ ਰਿਹਾ ਕਿ ਮੈਂ ਆਪਣੇ ਮੁਹੱਲੇ 'ਚ ਹੀ ਜਾ ਕਟਾਵਾਂ। ਮੈਂ ਉਹਨਾਂ ਯਾਦਾਂ ਨੂੰ ਤਾਜ਼ਾ ਕਰਾਂ। ਮੈਨੂੰ ਨਹੀਂ ਪਤਾ ਹੁਣ ਉਹ ਪਾਰਲਰ ਕਿਸ ਤਰ੍ਹਾਂ ਦਾ ਹੋ ਗਿਆ ਵੀ ਅੰਦਰੋਂ, ਉਦੋਂ ਤੇ ਉਹ ਵੀ ਜ਼ਰੇ ਇਸ ਤਰ੍ਹਾਂ ਸੀ, ਹੁਣ ਉਹਨਾਂ ਨੇ ਬਦਲਿਆ ਹੈ ਜਾਂ ਉਸੇ ਤਰ੍ਹਾਂ ਹੈ, ਵੀ ਮੈਨੂੰ ਕੁਝ ਨਹੀਂ ਪਤਾ। ਹੁਣ ਮੈਂ ਜਾਵਾਂਗੀ ਤੇ ਮੈਂ ਦੇਖਾਂਗੀ। ਤੇ ਮੈਂ ਕਿਹਾ ਮੈਂ ਆਪਣੀ ਪੁਰਾਣੀਆਂ ਯਾਦਾਂ ਜਿਹੜੀਆਂ ਆਪਣੇ ਮੁਹੱਲੇ ਵਿੱਚ ਜਿਹੜੀਆਂ ਚੀਜ਼ਾਂ ਦੀਆਂ ਨੇ ਨਾ, ਜੋ ਦਸਤਿਆਬ ਨੇ, ਮੈਂ ਉਹ ਉੱਥੇ ਜਾਣਾ ਜ਼ਰੂਰ ਹੈ। ਇਸ ਹਿਸਾਬ ਨਾਲ ਫਿਰ ਮੈਂ ਹੇਅਰ ਕੱਟ ਦੇ ਹਿਸਾਬ ਦੇ ਨਾਲ ਵੀ ਮੈਂ ਸੋਚਿਆ, ਮੇਰੀ ਅਕਸਰ ਗੱਲ ਹੁੰਦੀ ਹੈ ਜਿਵੇਂ ਪਾਕਿਸਤਾਨ ਤੇ ਪਤਾ ਚੱਲਦਾ ਕਿ ਵੀ ਉਹ ਪਾਰਲਰ ਹਾਲੇ ਵੀ ਦਸਤਿਆਬ ਹੈ, ਤੇ ਉੱਥੇ ਹੇਅਰ ਕੱਟ ਹੁੰਦਾ ਵੀ ਔਰ ਦੂਸਰੀ ਸਰਵਿਸਿਜ਼ ਵੀ ਦਿੰਦੇ ਨੇ, ਤੁਹਾਨੂੰ ਮੇਕਅਪ ਵਗੈਰਾ ਵੀ ਕਰਦੇ ਨੇ। ਪਰ ਮੈਂ ਹੇਅਰ ਕੱਟ ਇਸ ਦਫਾ ਉੱਥੋਂ ਹੀ ਜਾ ਕੇ ਕਰਵਾਉਣਾ ਵੇ। ਇਰਾਦਾ ਮੁਸੰਮਮ ਇਰਾਦਾ ਕਰ ਲਿਆ ਮੈਨੇ ਕਿ ਮੈਂ ਉੱਥੋਂ ਹੀ ਕਟਵਾਉਣਾ, ਇੱਥੋਂ ਨਹੀਂ ਕਟਵਾਉਣਾ। ਕਿਉਂਕਿ ਆਪਣੇ ਮੁਲਕ ਦੀ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਵੀ ਲੁਤਫ ਉਠਾਈਏ ਨਾ। ਅਸੀਂ ਉੱਥੇ ਜਾਣਾ ਵੇ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਆਪਣੀਆਂ, ਖਾਸ ਕਰ ਆਪਣੇ ਮੁਹੱਲੇ ਦੀਆਂ ਚੀਜ਼ਾਂ, ਉਹ ਜਿਹੜੀ ਚੀਜ਼ ਹੈਗੀ, ਕਿਉਂਕਿ ਸਾਡਾ ਮੁਹੱਲਾ ਵੀ ਬਹੁਤ ਬਦਲ ਗਿਆ। ਲੇਕਿਨ ਜੋ ਹੈਗਾ ਵੇ, ਉਹ ਮਾਮੇ ਨਾਈ ਦੀ ਦੁਕਾਨ ਵੀ ਹੁਣ ਉੱਥੋਂ ਚਲੀ ਗਈ, ਹੁਣ ਉੱਥੇ ਉਹ ਨਹੀਂ ਹੈ, ਬਹੁਤ ਬਦਲ ਗਿਆ। ਉੱਥੇ ਕੁਛ ਕਈ ਜਗ੍ਹਾ ਪਲਾਜ਼ੇ ਬਣ ਗਏ ਨੇ, ਕਈ ਜਗ੍ਹਾ ਹੋਰ ਦੁਕਾਨਾਂ ਬਣ ਗਈਆਂ ਨੇ, ਤੇ ਉਹ ਚੀਜ਼ਾਂ ਨਹੀਂ ਨੇ। ਪਰ ਜਿਹੜੀ ਚੀਜ਼ ਦਸਤਿਆਬ ਹੈ ਮੇਰੇ ਮੁਹੱਲੇ ਦੀ, ਮੈਂ ਉੱਥੇ ਜ਼ਰੂਰ ਜਾਵਾਂਗੀ ਜਿੱਥੇ ਮੈਂ ਪਹਿਲੀ ਦਫਾ ਹੇਅਰ ਕੱਟ ਕਰਵਾਇਆ ਸੀ। ਉੱਥੇ ਹੀ ਮੈਂ ਜਾ ਕੇ ਇਨਸ਼ਾਅੱਲਾ ਵਾਲ ਕਟਵਾਵਾਂਗੀ। ਤੇ ਫਿਰ ਤੁਹਾਨੂੰ ਵੀ ਉਹਦੇ ਨਾਲ ਕੋਸ਼ਿਸ਼ ਕਰਾਂਗੀ ਸ਼ਾਮਿਲ ਰੱਖਾਂ, ਕਿਉਂਕਿ ਬਾਅਦ ਜਗ੍ਹਾ ਕੈਮਰਾ ਅਲਾਉ ਨਹੀਂ ਹੁੰਦਾ, ਲੋਕ ਨਹੀਂ ਪਸੰਦ ਕਰਦੇ, ਤੇ ਇਸ ਅੱਛਾ ਨਹੀਂ ਲੱਗਦਾ। ਤੇ ਇਸ ਤੋਂ ਫਿਰ ਅਗਰ ਮੈਂ ਕੋਸ਼ਿਸ਼ ਕਰਾਂਗੀ, ਅਗਰ ਮੈਂ ਕਰ ਸਕੀ ਤਾਂ ਮੈਂ ਤੁਹਾਨੂੰ ਦਿਖਾਵਾਂਗੀ ਵੀ ਕਿੱਥੋਂ ਮੈਂ ਹੇਅਰ ਕੱਟ ਕਟਵਾਇਆ। ਕਿਤੇ ਆਲੀਸ਼ਾਨ ਜਗ੍ਹਾ ਤੋਂ ਨਹੀਂ, ਮੈਂ ਆਪਣੇ ਮੁਹੱਲੇ 'ਚ ਜਾ ਕੇ ਕਟਵਾਉਣਾ ਵੀ, ਕਿ ਜਿੱਥੇ
ਮੇਰਾ ਟਾਈਮ ਬਚਪਨ ਗੁਜ਼ਰਿਆ ਤੇ ਮੈਂ ਉਹਨਾਂ ਯਾਦਾਂ ਨੂੰ ਹੀ ਸ਼ੇਅਰ ਕਰਨਾ ਵੇ। ਤੇ ਹੁਣ ਮੈਂ ਚੱਲਨੀ ਆ ਬਸ ਬਈ, ਮੈਂ ਤੁਹਾਨੂੰ ਕਿਸੇ ਦਿਨ ਦਿਖਾ ਹੀ ਦੇਣੇ ਨੇ ਆਪਣੇ ਬੈਗ। ਅਜੇ ਦੇਖੋ ਹੁਣ ਫਿਰ ਖੁੱਲਣ ਲੱਗੇ ਜੇ ਇਹ ਬੈਗ, ਸੀਟਾਂ ਸਾਡੀਆਂ ਹੋ ਗਈਆਂ ਨੇ ਤੇ ਜਾਣ ਦੀਆਂ ਤਿਆਰੀਆਂ ਨੇ, ਤੇ ਪਰ ਐਵੇਂ ਹੁਣ ਬੈਗ ਮੈਨੂੰ ਦੁਬਾਰਾ ਖੋਲ੍ਹਣੇ ਨੇ, ਉਹਨਾਂ ਨੂੰ ਪਟਣਾ ਪੈਣਾ ਦੁਬਾਰਾ, ਫਰੋਲ ਫਰਾਲ ਕੇ ਚੀਜ਼ਾਂ ਵਿੱਚੋਂ ਕੱਢਣੀਆਂ ਪੈਣੀਆਂ ਨੇ, ਕਿਉਂਕਿ ਜਿਹੜੇ ਕੱਪੜੇ ਮੈਂ ਬਹੁਤ ਗਰਮ ਕੱਪੜੇ ਰੱਖੇ ਸਨ ਆਪਣੇ, ਜਦੋਂ ਬਹੁਤ ਠੰਡ ਹੋਣੀ ਹੈ ਹੁਣ ਜ਼ਾਰੇ, ਹੁਣ ਸਰਦੀ ਘੱਟ ਗਈ ਹੈ ਜ਼ੋਰ, ਤੇ ਹੁਣ ਮੈਂ ਕੁਛ ਗਰਮ ਕੱਪੜੇ ਕੱਢਾਂਗੀ ਤੇ ਕੁਛ ਉਸ 'ਚ ਦੂਸਰੇ ਕੱਪੜੇ ਚੇਂਜ ਕਰਾਂਗੀ, ਕੋਈ ਦੂਸਰੇ ਕਾਟਨ ਦੇ ਰੱਖਾਂਗੀ, ਕੋਈ ਇਸ ਤਰ੍ਹਾਂ ਕਰਾਂਗੀ, ਪਰ ਉਧੇੜਨੇ ਪੁਧੇੜਨੇ ਮੈਨੂੰ ਪੈਣੇ ਹੀ ਨੇ। ਤੇ ਬਹਰਹਾਲ ਐਵੇਂ ਕਿ ਹਾਲੇ ਤਾਂ ਸਾਡੀ ਜਾਨ 'ਚ ਦਿਨ ਹੈਗੇ ਨੇ, ਲੇਕਿਨ ਐਵੇਂ ਕਿ ਚਲੋ ਇਨਸ਼ਾਅੱਲਾ ਜਦੋਂ ਵੀ ਜਾਵਾਂਗੇ ਨਾਲੋਂ ਨਾਲ ਮੈਂ ਤੁਹਾਨੂੰ ਸ਼ਾਮਿਲ ਜ਼ਰੂਰ ਰੱਖਾਂਗੀ, ਮੈਂ ਤੁਹਾਨੂੰ ਆਪਣਾ ਮੁਹੱਲਾ ਵੀ ਦਿਖਾਵਾਂਗੀ, ਮੈਂ ਤੁਹਾਨੂੰ ਗਲੀਆਂ ਵੀ ਦਿਖਾਵਾਂਗੀ। ਮੈਂ ਤੁਹਾਨੂੰ ਕੋਸ਼ਿਸ਼ ਕਰਾਂਗੀ ਕਿ ਜਿੱਥੇ ਜਿੱਥੇ ਮੈਂ ਬਚਪਨ 'ਚ ਜਾਂਦੀ ਸਾਂ ਉਹ ਸਾਰੀਆਂ ਜਗ੍ਹਾ ਤੁਹਾਨੂੰ ਦਿਖਾਵਾਂ, ਕਿ ਪਰ ਬਹੁਤ ਬਦਲ ਗਿਆ ਵੇ, ਹਰ ਚੀਜ਼ ਬਦਲ ਗਈ ਹੈ। ਜਿੱਥੇ ਇੱਕ ਮਕਾਨ ਸੀ ਸਾਡਾ ਆਪਣਾ ਹੀ ਘਰ, ਇੰਨਾ ਬਦਲ ਗਿਆ ਵੇ, ਪਰ ਕੀ ਖਿਆਲਾਂ ਵਿੱਚੋਂ ਚੀਜ਼ਾਂ ਜਾ ਸਕਦੀਆਂ ਨੇ? ਕੀ ਤੁਹਾਡੇ ਹਾਫਜ਼ਿਆਂ ਵਿੱਚੋਂ ਉਹ ਯਾਦਾਂ ਖਤਮ ਹੋ ਸਕਦੀਆਂ ਨੇ? ਕੀ ਤੁਸੀਂ ਉਹਨਾਂ ਨੂੰ ਚੀਜ਼ਾਂ ਨੂੰ ਭੁੱਲ ਸਕਦੇ ਹੋ ਜਿੱਥੇ ਤੁਸੀਂ ਆਪਣਾ ਬਚਪਨ ਗੁਜ਼ਾਰਿਆ ਹੁੰਦਾ ਹੈ, ਜਿਸ ਗਲੀਆਂ ਔਰ ਮੁਹੱਲਿਆਂ 'ਚ ਤੁਸੀਂ ਆਪਣਾ ਟਾਈਮ ਗੁਜ਼ਾਰਿਆ ਹੁੰਦਾ ਹੈ, ਉਹ ਗਲੀ ਕਿ ਅੱਖ ਬੰਦ ਕਰਕੇ ਵੀ ਤੁਹਾਨੂੰ ਪਤਾ ਹੁੰਦਾ ਹੈ ਕਿ ਫਲਾਣੇ ਦਾ ਘਰ ਹੈ, ਇੱਥੇ ਹੈ ਵੀ, ਇੱਥੇ ਹੈ ਵੀ, ਇੱਕ ਇੱਕ ਚੀਜ਼ ਦੇ ਤੁਹਾਨੂੰ ਪਤਾ ਹੁੰਦਾ, ਉਹ ਤੁਸੀਂ ਕਿਸ ਤਰ੍ਹਾਂ ਭੁੱਲ ਸਕਦੇ ਹੋ? ਸਾਡਾ ਪੁਰਾਣਾ ਮੁਹੱਲਾ ਵੀ, ਉੱਥੇ ਬਹੁਤ ਸਾਰੇ ਲੋਕ ਵੇਚ ਕੇ ਮਕਾਨ ਚਲੇ ਗਏ, ਤੇ ਕੁਛ ਨਵੇਂ ਆ ਗਏ ਨੇ, ਤੇ ਕੁਛ ਜਿਹੜੇ ਹਾਲੇ ਵੀ ਸਾਡੇ ਪੁਰਾਣੇ ਜਿਹੜੇ ਬੈਠੇ ਨੇ, ਸਾਡੇ ਪੁਰਾਣੇ ਮੁਹੱਲੇਦਾਰ, ਉਹ ਜਿੰਨੇ ਵੀ ਹੈਗੇ ਨੇ, ਮੈਂ ਉਹਨਾਂ ਨਾਲ ਸਾਰਿਆਂ ਨਾਲ ਜਾ ਕੇ ਮਿਲਾਂਗੀ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਉਹਨਾਂ ਨਾਲ ਫਿਰ ਮਿਲਾਂਗੀ ਜਾ ਕੇ, ਤੇ ਉਹਨਾਂ ਦੇ ਨਾਲ ਆਪਣੀ ਯਾਦਾਂ ਵੀ ਸ਼ੇਅਰ ਕਰਾਂਗੇ। ਸਾਰੇ ਪੁਰਾਣੇ ਸਾਰੇ ਲੋਕ ਬਹਿੰਦੇ ਨੇ, ਫਿਰ ਇਹੀ ਗੱਲਾਂ ਹੁੰਦੀਆਂ ਨੇ, ਬਈ ਅਸੀਂ ਇਹ ਕਰਨੇ ਸਾਂ, ਅਸੀਂ ਇਹ ਕਰਨੇ ਸਾਂ, ਅਸੀਂ ਇਹ ਕਰਨੇ ਸਾਂ। ਇਸ ਤਰ੍ਹਾਂ ਹੀ ਫਿਰ ਬੈਠ ਕੇ ਪੁਰਾਣਾ ਜ਼ਮਾਨਾ ਯਾਦ ਕੀਤਾ ਜਾਂਦਾ, ਜਿੱਥੇ ਤੁਸੀਂ ਬੈਠਦੇ ਹੋ ਚਾਰ ਲੋਕ ਮਿਲ ਕੇ, ਤੇ जहाँ चार यार, जहाँ चार यार मिल जाए वही बात है करार, यहाँ चार यार, ਬਈ ਹੁਣ ਮੈਨੂੰ ਨਹੀਂ ਪਤਾ, ਭੁੱਲ ਗਈ ਅੱਗੋਂ, ਤੇ ਚਾਰ ਯਾਰ ਜਿੱਥੇ ਮਿਲਦੇ ਨੇ ਉਸੇ ਫਿਰ ਉਹੀ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਤੇ ਕੁਛ ਬਚਪਨ ਦੇ ਦੋਸਤ ਵਿਛੜ ਗਏ, ਉਹ ਤੇ ਸਾਰੇ ਹੁਣ ਮਿਲਣੇ ਹੀ ਨਹੀਂ ਨੇ। ਦੋਸਤੀ ਦੇ ਮਾਮਲੇ ਵਿੱਚ ਮੈਂ ਵੈਸੇ ਹੀ ਬੜੀ ਬੜੀ ਮੈਂ ਕਹਿੰਦੀ ਬਦਕਿਸਮਤ ਆ। ਇਹ ਮੈਂ ਤੁਹਾਨੂੰ ਇਹ ਦੱਸ ਦੇਵਾਂ ਇੱਕ ਗੱਲ, ਕਿ ਦੋਸਤੀ ਦੇ ਮਾਮਲੇ ਵਿੱਚ ਦੋਸਤ ਮੇਰਾ ਹਰ ਦੋਸਤ ਵਿਛੜਿਆ ਵੇ, ਜਿਹਨੂੰ ਮੈਂ ਦੋਸਤ ਬਣਾਇਆ ਨਾ ਉਹ ਵਿਛੜਿਆ ਵੇ। ਮੇਰੇ ਕੋਈ ਐਸਾ ਨਹੀਂ ਬੰਦਾ ਜਿਹਨੂੰ ਮੈਂ ਦੋਸਤ ਬਣਾਇਆ ਹੋਵੇ ਉਹ ਮੇਰੇ ਕੋਲ ਵਿਛੜਿਆ ਨਾ ਹੋਵੇ। ਤੇ ਇਸ ਤੋਂ ਕੀ ਕਹਿੰਦੇ ਨੇ, ਦੋਸਤੀ ਦੇ ਮਾਮਲੇ ਵਿੱਚ ਮੈਂ ਬੜੀ ਹੀ ਜਿਹੜੀ ਹੈ ਨਾ ਬਈ, ਉਹ ਕੀ ਕਹਿੰਦੇ, ਬਦਕਿਸਮਤ ਸਾਬਿਤ ਹੋਈ ਹਾਂ। ਬਹਰਹਾਲ ਚਲੋ, ਸ਼ਾਇਦ ਕਿਸੇ ਦੋਸਤ ਨਾਲ ਮੁਲਾਕਾਤ ਹੋ ਜਾਵੇ, ਜਾਵਾਂ ਤੇ ਕੋਈ ਮਿਲ ਹੀ ਜਾਵੇ, ਤੇ ਉਹਨਾਂ ਮੁਲਾਕਾਤ ਹੋ ਹੀ ਜਾਵੇ, ਨਾ ਹੋਈ ਤੇ ਫਿਰ ਨਾ ਸਹੀ, ਕੋਈ ਗੱਲ ਨਹੀਂ। ਤੇ ਉਹ ਫਿਰ ਮਿਲਨੇ ਆ ਇਨਸ਼ਾਅੱਲਾ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਬਸ ਤੁਸੀਂ ਦੁਆ ਕਰਿਓ ਕਿ ਅੱਲਾਹ ਤਾਲਾ ਮੈਨੂੰ ਹਿੰਮਤ ਦੇਵੇ ਕਿ ਇੰਨਾ ਅਸੀਂ ਟਰੈਵਲ ਕਰਨਾ ਵੇ, ਇੰਨਾ ਸਫ਼ਰ ਕਰਨਾ ਵੇ, ਤੇ ਅਸੀਂ ਫਿਰ ਉਹ ਸਫ਼ਰ ਖਾਸ ਹੈ, ਸਫ਼ਰੀ ਪੈਣਾ ਵੇ ਅਸੀਂ ਹੁਣ ਟਾਪੋ ਟਾਪ ਟਾਪੋ ਟਾਪ ਅਸੀਂ ਹੁਣ ਜਾ ਰਹੇ ਹਾਂ। ਤੇ ਉਹ ਕੀ ਕਹਿੰਦੇ, ਤੁਸੀਂ ਦੁਆ ਕਰਿਓ, ਲੇਕਿਨ ਹਾਲੇ ਬਿਲਕੁਲ ਨਹੀਂ ਮੈਂ ਜਾ ਰਹੀ, ਹਾਲੇ ਮੈਂ ਇਹ ਕਹਿੰਦੇ ਹਾਲੇ ਕੁਛ ਦਿਨ ਹੈਗੇ ਨੇ, ਪਰ ਐਵੇਂ ਕਿ ਮੈਂ ਜੇ ਕੁਛ ਬੈਗਾਂ 'ਚ ਚੀਜ਼ਾਂ ਜਿਹੜੀਆਂ ਹੁਣ ਜਿਹੜਾ ਚੇਂਜ ਕਰਨਾ, ਕੱਲ੍ਹ ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਾਂਗੀ ਤੁਹਾਨੂੰ ਬੈਗ ਵੀ ਦਿਖਾਵਾਂ ਆਪਣੇ ਜਿਹੜੇ ਆਸ ਪਾਸੇ ਪਏ ਨੇ, ਮੈਂ ਇੱਥੇ ਸੈੱਟ ਕਰ ਲੈਂਦੀ ਹਾਂ ਨਾ, ਤੇ ਬੜਾ ਮੁਸ਼ਕਿਲ ਹੋ ਜਾਂਦਾ ਮੇਰੇ ਵਾਸਤੇ ਚੁੱਕਣਾ ਸਾਰਾ। ਤੇ ਫਿਰ ਇਨਸ਼ਾਅੱਲਾ ਮਿਲਾਂਗੇ ਇੱਕ ਨਵੀਂ ਗੱਲ ਦੇ ਨਾਲ। ਹੇਅਰ ਕੱਟ ਆ ਗਏ ਜੀ ਜ਼ਿੰਦਗੀ ਵਿੱਚ, ਅੱਛੀਆਂ ਅੱਛੀਆਂ ਚੀਜ਼ਾਂ ਆ ਗਈਆਂ, ਤੇ ਕਿੱਥੇ ਹੋ ਗਏ ਕਿ ਜਦੋਂ ਅੰਮੀ ਨੂੰ ਕਹਿੰਦੇ ਨੇ ਅੰਮੀ ਪੂਛਾਂ ਠੀਕ ਕਰ ਦਿਓ ਸਾਡੀਆਂ, ਤੇ ਅੰਮੀ ਨੇ ਉਹੀ ਕੈਂਚੀ ਲੈ ਕੇ ਘਰ ਦੀ ਸਿੱਧੀ ਟੜਿਕ ਟੜਿਕ ਟੜਿਕ, ਚਲੋ ਜੀ ਕੱਟ ਦੇਣੇ ਸਿੱਧੇ ਸਿੱਧੇ। ਬਹੁਤ ਦੋ ਮੂੰਹ ਦੇ ਵਾਲ ਹੋ ਜਾਂਦੇ ਨੇ ਨਾ, ਤੇ ਉਹ ਫਿਰ ਇਸ ਤਰ੍ਹਾਂ ਥੱਲੋਂ ਥੋੜ੍ਹੇ ਜਿਹੇ ਬੱਚਿਆਂ ਦੇ ਠੀਕ ਕਰ ਦਿੱਤੇ ਜਾਂਦੇ ਸਨ। ਲੇਕਿਨ ਕੋਈ ਜ਼ਿੰਦਗੀ 'ਚ ਅਸੀਂ ਸ਼ਾਦੀ ਤੋਂ ਵੀ ਪਹਿਲੋਂ ਜਾਂ ਬਚਪਨ ਜਿਹੜਾ ਸਾਡਾ ਗੁਜ਼ਰਿਆ, ਕੋਈ ਪਾਰਲਰ ਨਹੀਂ ਸੀ, ਕੋਈ ਚੀਜ਼ ਨਹੀਂ ਸੀ, ਕੋਈ ਐਸੀ ਸਹੂਲਤ ਸਾਨੂੰ ਦਸਤਿਆਬ ਨਹੀਂ ਸੀ ਕਿ ਤੁਸੀਂ ਕਿਸੇ ਅੱਛੀਆਂ ਜਗ੍ਹਾ 'ਤੇ ਜਾਓ ਤੇ ਉੱਥੇ ਜਾ ਕੇ ਵਾਲ ਕਟਾਓ, ਬਈ ਸਿੱਧੇ ਸਿੱਧੇ ਆ ਜਾਓ ਤੇ ਘਰ ਅੰਮੀ ਕੋਲੋਂ ਸਿੱਧੇ ਥੱਲੋਂ ਪੂਛਾਂ ਕਟਾ ਲਵੋ। ਅਸੀਂ ਕਹਿੰਦੇ ਸਰ ਪੂਛਾਂ ਕੱਟ ਦਿਓ ਅੰਮੀ ਸਾਡੀਆਂ, ਮੱਝ ਦੀਆਂ ਪੂਛਾਂ ਹੁੰਦੀਆਂ ਨੇ, ਸਾਡੀਆਂ ਵੀ ਪੂਛਾਂ ਹੀ ਹੁੰਦੀਆਂ ਸਰ, ਪੂਛਾਂ ਕੱਟ ਦੇਵੋ ਬਈ ਸਾਡੀਆਂ, ਤੇ ਪੂਛਾਂ ਕੱਟੀਆਂ ਜਾਂਦੀਆਂ ਸਨ। ਤੇ ਚਲੋ ਵੀ ਕੋਈ ਗੱਲ ਨਹੀਂ, ਸਾਡਾ ਵੀ ਦੌਰ ਗੁਜ਼ਰ ਗਿਆ, ਤੇ ਅਸੀਂ ਅੱਜ ਉਸ ਸੁਨਹਿਰੀ ਦੌਰ ਨੂੰ ਯਾਦ ਕਰਕੇ ਗੱਲ ਵੀ ਕਰ ਰਹੇ ਹਾਂ, ਹੱਸ ਵੀ ਰਹੇ ਹਾਂ, ਤੇ ਅਸੀਂ ਉਹਨਾਂ ਨੂੰ ਜ਼ਮਾਨਿਆਂ ਨੂੰ ਜ਼ਿੰਦਾ ਵੀ ਕਰ ਰਹੇ ਹਾਂ। ਤੇ ਫਿਰ ਮਿਲਨੇ ਆ ਇਨਸ਼ਾਅੱਲਾ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ, ਕੋਈ
ਐਸੀ ਗੱਲ ਨਹੀਂ ਸੀ ਕਿ ਹੇਅਰ ਕੱਟ ਦੇ ਹਵਾਲੇ ਨਾਲ, ਪਰ ਜੋ ਵੀ ਮੇਰੀਆਂ ਯਾਦਾਂ ਸਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਈਆਂ, ਕਿਉਂਕਿ ਹਰ ਯਾਦ ਜਿਹੜੀ ਹੈ ਉਹ ਬੜੀ ਕੀਮਤੀ ਹੁੰਦੀ। ਹਰ ਯਾਦ, ਉਹ ਚਾਹੇ ਕਿਸੇ ਦੋਸਤ ਦੀ ਹੋਵੇ, ਉਹ ਚਾਹੇ ਹੇਅਰ ਕੱਟ ਦੀ ਹੋਵੇ, ਉਹ ਚਾਹੇ ਆਂਡੇ ਉਬਾਲ ਕੇ ਅਸੀਂ ਖਾਈਏ, ਉਹ ਚਾਹੇ ਅਸੀਂ ਕਰੀਏ ਕੋਈ ਵੀ ਭਾਂਡੇ ਧੋਈਏ, ਕੋਈ ਅਸੀਂ ਮਟਕਾ ਭਰੀਏ, ਉਹ ਬਈ ਗੱਲ ਤੇ ਉਹੀ ਯਾਦ ਆ ਜਾਂਦੀ ਹੈ ਬਚਪਨ ਦੇ ਹਾਦਸਿਆਂ ਦੇ ਵਿੱਚ। ਫੌਰਨ ਛਾਲ ਮਾਰ ਕੇ ਉਹ ਇੱਕ ਚੀਜ਼ ਤੁਹਾਨੂੰ ਯਾਦ ਆ ਜਾਂਦੀ ਹੈ। ਅਤੇ ਨਾਲ ਨਾਲ ਅਸੀਂ ਆਪਣੇ ਬਚਪਨ ਦੀਆਂ ਯਾਦਾਂ ਸ਼ੇਅਰ ਕਰਦੇ ਰਹਾਂਗੇ, ਅਤੇ ਨਾਲ ਨਾਲ ਅਸੀਂ ਕਰਦੇ ਰਹਾਂਗੇ। ਕੱਲ੍ਹ ਮੈਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਦੇਖੀ, ਬੜਾ ਮੇਰਾ ਦਿਲ ਦੁਖਿਆ, ਪਰ ਉਹ ਫਿਰ ਮੈਂ ਇਨਸ਼ਾਅੱਲਾ ਕਿ ਉਹ ਬੜੀ ਐਸੀ ਗੱਲ ਹੈ ਕਿ ਬੜੀ ਲੰਬੀ ਮੈਨੂੰ ਗੱਲ ਕਰਨੀ ਪਏਗੀ, ਤਾਂ ਮੈਨੂੰ ਪਹਿਲੋਂ ਯਾਦ ਆ ਜਾਂਦੀ, ਤਾਂ ਮੈਂ ਥੋੜ੍ਹੀ ਜਿਹੀ ਵਿੱਚ ਕਰ ਲੈਂਦੀ ਕਿ ਸ਼ਾਦੀਆਂ 'ਤੇ ਲੋਕ ਇਸ ਤਰ੍ਹਾਂ ਪੈਸਾ ਲੁਟਾ ਰਹੇ ਨੇ, ਇਸ ਤਰ੍ਹਾਂ ਪੈਸਾ ਲੁਟਾ ਰਹੇ ਨੇ। ਮੈਂ ਦੇਖ ਕੇ ਹੈਰਾਨ ਰਹਿ ਗਈ। ਅਤੇ ਕੱਲ੍ਹ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਉਸ ਹਵਾਲੇ ਦੇ ਨਾਲ ਵੀ ਅਸੀਂ ਥੋੜ੍ਹਾ ਜਿਹਾ ਕਿਸੇ ਸ਼ਾਦੀ ਵਿਆਹ ਦੀ ਕਿਸੇ ਰਸਮ ਦੇ ਹਵਾਲੇ ਨਾਲ ਗੱਲ ਕਰੀਏ, ਅਤੇ ਨਾਲ ਉਹਨੂੰ ਮੈਂ ਮੌਜ਼ੂ ਬਣਾਵਾਂਗੀ ਕਿ ਕਿਸ ਤਰ੍ਹਾਂ ਜਿਨ੍ਹਾਂ ਕੋਲ ਪੈਸਾ ਵੇ, ਜਿਨ੍ਹਾਂ ਨੇ ਪਤਾ ਨਹੀਂ ਕਿੰਨਾ ਜ਼ਰਾਇਆਂ ਤੋਂ ਪੈਸਾ ਕਮਾਉਂਦੇ ਨੇ, ਕਿਉਂ ਹੱਕ ਹਲਾਲ ਦਾ ਕਮਾਉਣ ਵਾਲਾ ਬੰਦਾ ਇਸ ਤਰ੍ਹਾਂ ਪੈਸਾ ਲੁਟਾ ਨਹੀਂ ਸਕਦਾ। ਉਹਨੂੰ ਪਤਾ ਹੁੰਦਾ ਮੈਂ ਆਪਣੇ ਬੱਚੇ ਦੀ ਫੀਸ ਦੇਣੀ ਹੈ, ਮੈਂ ਆਪਣੇ ਬਿਜਲੀ ਦਾ ਬਿੱਲ ਦੇਣਾ ਵੇ, ਮੈਂ ਆਟੇ ਦੀ ਬੋਰੀ ਲੈ ਕੇ ਆਉਣੀ ਹੈ, ਮੈਂ ਗੈਸ ਦਾ ਬਿੱਲ ਦੇਣਾ ਵੇ, ਮੇਰੇ ਬੱਚਾ ਬਿਮਾਰ ਹੈ ਮੈਂ ਉਹਦੀ ਦਵਾਈ ਲੈ ਕੇ ਆਉਣੀ। ਉਹ ਇਹਨਾਂ ਪਰੇਸ਼ਾਨੀਆਂ 'ਚੋਂ ਨਹੀਂ ਨਿਕਲ ਸਕਦਾ। ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਪੈਸਾ ਲੁਟਾ ਰਹੇ ਨੇ ਔਰ ਇਸਾ ਕਰ ਰਹੇ ਨੇ, ਔਰ ਕੀ ਰਸਮੋ ਰਿਵਾਜ ਅਸੀਂ ਅਪਣਾ ਲਏ ਨੇ। ਕੱਲ੍ਹ ਇਨਸ਼ਾਅੱਲਾ ਵੀ ਇਹਦੇ 'ਤੇ ਗੱਲ ਹੋਣੀ ਜੇ, ਅਤੇ ਇਨਸ਼ਾਅੱਲਾ ਫਿਰ ਅਸੀਂ ਉਹਦੇ 'ਤੇ ਹੀ ਗੱਲ ਕਰਾਂਗੇ। ਫਿਰ ਮਿਲਦੇ ਹਾਂ ਇੱਕ ਨਵੀਂ ਯਾਦ ਦੇ ਨਾਲ। अल्लाह हाफिज़ ते रब रखा। चलो अच्छा हुआ तुम भूल गए, चलो अच्छा हुआ तुम भूल गए। ते ए भूलने का भी है भी, एक होर भी याद आ गया, भूली हुई हूँ दास्तां गुजरा हुआ ख्याल हूँ, भूली हुई हूँ दास्तां गुजरा हुआ ख्याल हूँ। ਤੇ ਚਲੋ ਬਈ ਲਾਇਬਾ 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 ਮੇਰੀ ਪਿਆਰੀ ਲਾਇਬਾ, ਤੇ ਲਾਇਬਾ ਨੂੰ ਬਸ ਮੈਂ ਪਹੁੰਚ ਰਹੀ ਹਾਂ। ਤੇ ਲਾਇਬਾ ਦੇ ਨਾਲ ਮਾਹਮ ਲਾਇਬਾ ਕੀ ਕਹਿੰਦੇ ਇਹਨਾਂ ਦੇ ਨਾਲ ਬੜਾ ਅਸੀਂ ਫਨ ਕਰਨਾ ਵੇ ਬਈ। ਅਸੀਂ ਤੁਹਾਨੂੰ ਬੜੇ ਅੱਛੇ ਅੱਛੇ ਚੈਲੰਜਸ ਦਿਖਾਣੇ ਨੇ। ਇਰਹਾ ਕਹਿੰਦੀ ਉਹ ਖਾਲਾ ਦੇ ਨਾਲ ਚੈਲੰਜ ਕਰਨਾ ਹੈ ਬਈ, ਪਤਾ ਨਹੀਂ ਕਿਹੜੇ ਕਿਹੜੇ ਉਹਨੇ ਚੈਲੰਜ ਸੋਚ ਕੇ ਰੱਖੇ ਨੇ। ਇਰਹਾ ਚੱਲ ਮੰਗਾ ਲੈ ਬਾਜ਼ਾਰੋਂ ਜਿਹੜੀਆਂ ਜਿਹੜੀਆਂ ਚੀਜ਼ਾਂ ਵਿਖਾਣੀਆਂ ਨੇ, ਜੋ ਜੋ ਚੈਲੰਜ ਕਰਨਾ ਹੈ। ਖਾਲਾ ਆ ਰਹੀ ਹੈ ਤੇ ਖਾਲਾ ਜਿਹੜੀ ਹੈ ਫਨ करेंगे हम सब मिल के इंशाल्लाह। तो फिर मिलने आ ਇਸ ਤਰ੍ਹਾਂ ਉਹ ਜਹਾਜ਼ ਨੇ ਉੱਡਣਾ ਵੇ, ਹੂਟੇ ਲੈਂਦੀ ਖਾਲਾ ਨੇ ਉੱਥੇ ਪਹੁੰਚ ਜਾਣਾ ਵੇ। ਤੇ ਅੱਲਾ ਹਾਫਿਜ਼ ਤੇ ਰੱਬ ਰਾਖਾ।